ਅੱਖਰ ਲਿਖਣਾ ਵੀ ਇੱਕ ਪੂਜਾ ਹੀ ਹੈਗੀ ਆ। ਇਹਨੂੰ ਆਪਾਂ ਇੱਕ ਮੈਡੀਟੇਸ਼ਨ ਦਾ ਸਾਧਨ ਸਮਝਦਾ ਹੈ ਨਾ। ਜਿਸ ਤਰ੍ਹਾਂ ਅਸੀਂ ਇੱਕ ਨੋਰਮਲੀ ਤੇ ਆਮ ਆਪਾਂ ਦੇਖਦੇ ਹਾਂ ਕਿ ਕੋਈ ਪ੍ਰਿੰਟ ਆਪਾਂ ਕਢਵਾ ਸਕਦੇ ਹਾਂ, ਉਹ 50 ਰੁਪਏ ਦਾ ਅਵੇਲੇਬਲ ਹੈਗਾ ਮਾਰਕੀਟ ਦੇ ਵਿੱਚ, ਉਹ ਕੋਈ ਉਹਦੇ 'ਤੇ ਹੀ ਖੁਸ਼ ਹੈਗਾ। ਸੋ ਅਗਰ ਕੋਈ ਪ੍ਰਿੰਟ ਲੈ ਰਿਹਾ ਹੈਗਾ ਤਾਂ ਆਪਾਂ ਨੂੰ ਕੋਈ ਜੇ ਸਾਡਾ ਪ੍ਰਿੰਟ ਲੈ ਰਿਹਾ ਹੈ ਕਢਵਾ ਸਕਦਾ, ਸਾਨੂੰ ਬੜੀ ਖੁਸ਼ੀ ਹੋਏਗੀ, ਸਾਨੂੰ ਕੋਈ ਅਫਸੋਸ ਨਹੀਂ ਹੈਗਾ। AI ਆ ਗਿਆ ਤਾਂ ਘਬਰਾਉਣ ਵਾਲੀ ਗੱਲ ਨਹੀਂ, ਇਹਨੂੰ ਪੋਜ਼ੀਟਿਵਲੀ ਲੈਣਾ ਚਾਹੀਦਾ। ਕੋਈ ਟੈਕਨੋਲੋਜੀ ਆ ਰਹੀ ਆ, ਉਹਨੂੰ ਆਪਾਂ ਪੋਜ਼ੀਟਿਵਲੀ ਉਹਨੂੰ ਕਿਸ ਤਰ੍ਹਾਂ ਯੂਜ਼, ਹਾਂ ਇਹ ਨਹੀਂ ਹੈ ਸਾਡੀ ਡਰ ਦਾ ਮਾਹੌਲ, ਇਸ ਤਰ੍ਹਾਂ ਤਾਂ ਸਾਡੀ ਤਰੱਕੀ ਰੁਕ ਜਾਏਗੀ। ਬਹੁਤ ਸੋਹਣਾ ਖੂਬਸੂਰਤ ਤੋਹਫਾ ਵੀ ਸਾਨੂੰ ਭੇਂਟ ਕੀਤਾ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਸਾਰੀ ਟੀਮ ਦੇ ਵੱਲੋਂ। ਸਤਿ ਸ਼੍ਰੀ ਅਕਾਲ, ਪੰਜਾਬੀ ਰੇਡੀਓ USA ਵੇਖ ਰਹੇ ਹੋ ਤੁਸੀਂ। ਕਹਿੰਦੇ ਨੇ ਜਦੋਂ ਕਲਾ ਆਪਣੇ ਰੰਗ ਬਿਖੇਰਦੀ ਹੈ ਤਾਂ ਉਹ ਕਿਤੇ ਵੀ ਜਿੱਥੇ ਵੀ ਰੰਗ ਬਿਖੇਰਦੀ ਹੈ ਉੱਥੇ ਇੱਕ ਨਾ ਕੋਈ ਉਹ ਮੈਸੇਜ ਛੱਡ ਜਾਂਦੀ ਹੈ। ਜਦੋਂ ਉਹ ਮੈਸੇਜ ਸਦੀਆਂ ਬਾਅਦ ਵੀ ਪੜ੍ਹਿਆ ਜਾਂਦਾ ਹੈ ਤਾਂ ਉਸ ਨੂੰ ਚੇਤੇ ਕਰਦਿਆਂ ਉਸ ਕਲਾ ਨੂੰ ਵੀ ਯਾਦ ਰੱਖਿਆ ਜਾਂਦਾ ਹੈ। ਸੋ ਕਲਾ ਦੀ ਗੱਲ ਕਰਦਿਆਂ ਅਸੀਂ ਅੱਜ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਵਿੱਚ ਮੌਜੂਦ ਹਾਂ। ਇੱਥੇ ਅਸੀਂ ਘੁੰਮਦੇ ਹਾਂ, ਸਟਾਲ ਦੇਖਦੇ ਹਾਂ, ਬਾਈ ਹੋਣਾ ਨੂੰ ਦੇਖਿਆ, ਕੰਵਰਦੀਪ ਸਿੰਘ ਕੈਲੀਗ੍ਰਾਫੀ ਕਰਦੇ ਨੇ, ਗੱਲਬਾਤ ਉਹਨਾਂ ਦੇ ਨਾਲ ਕਰਾਂਗੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਬਾਈ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਤੁਹਾਡੀ ਕੈਲੀਗ੍ਰਾਫੀ ਦੇਖੀ ਹੈ, ਪਹਿਲਾਂ ਤਾਂ ਨਿੱਜੀ ਤੌਰ 'ਤੇ ਬਹੁਤ ਚੰਗਾ ਲੱਗਿਆ ਇਹ ਕੰਮ, ਅਤੇ ਉਸ ਤੋਂ ਬਾਅਦ ਇਹ ਜਿਹੜੀ ਕਲਾ ਹੈ ਇਹਦਾ ਪਿਛੋਕੜ ਕੀ ਹੈ, ਇਹ ਕਿੱਥੋਂ ਉਪਜੀ ਹੈ ਅਤੇ ਤੁਸੀਂ ਇਹਦੇ ਵੱਲ ਕਦੋਂ ਤੋਂ ਲੱਗੇ ਹੋ? ਐਕਚੁਅਲੀ ਜਦੋਂ ਕੋਈ ਵੀ ਲਿਪੀ ਜਿਹੜੀ ਹੈਗੀ ਆ ਉਹ ਡਾਕੂਮੈਂਟੇਸ਼ਨ ਹੁੰਦੀ ਹੈ ਉਹਦੀ, ਅਤੇ ਜਿਹੜੇ ਚਿੰਨ੍ਹ ਅਸੀਂ ਵਰਤਦੇ ਹਾਂ ਉਹਨਾਂ ਨੂੰ ਆਪਾਂ ਕਿਸੇ ਵੀ ਮੈਸੇਜ ਨੂੰ ਡਿਸਕ੍ਰਾਈਬ ਕਰਨ ਵਾਸਤੇ ਵਰਤਦੇ ਹਾਂ। ਇਹ ਪੰਜਾਬੀ ਭਾਸ਼ਾ ਜਦੋਂ ਐਕਚੁਅਲੀ ਗੁਰੂਆਂ ਤੋਂ ਪਹਿਲਾਂ ਵੀ ਸੀ, ਇਹ ਅਲੱਗ-ਅਲੱਗ ਫੋਰਮਸ ਦੇ ਵਿੱਚ ਸੀਗੀ, ਪਰ ਗੁਰੂਆਂ ਨੇ, ਕਿਉਂਕਿ ਗੁਰੂ ਬਾਣੀ ਕਿਹਾ ਗਿਆ ਹੈਗਾ, ਤਾਂ ਗੁਰੂਆਂ ਨੇ ਇਹਨੂੰ ਅਰੇਂਜ ਕੀਤਾ ਜੋ ਇਹਦੇ ਵਿੱਚ ਕਮੀਆਂ ਸੀਗੀਆਂ ਤਾਂ ਕਿ ਇਹ ਸਾਰੀਆਂ ਧੁਨੀਆਂ ਨੂੰ ਡਿਸਕ੍ਰਾਈਬ ਕਰ ਸਕੇ। ਠੀਕ ਹੈ ਜੀ। ਅਤੇ ਗੁਰੂ ਗ੍ਰੰਥ ਸਾਹਿਬ ਇਹ ਬਹੁਤ ਵਧੀਆ ਐਗਜ਼ਾਮਪਲ ਹੈਗੀ ਆ ਅੱਖਰਕਾਰੀ ਦੀ। ਠੀਕ ਹੈ। ਔਰ ਵੱਖ-ਵੱਖ ਸਮਿਆਂ 'ਤੇ ਜੋ ਵੀ ਪੰਜਾਬੀ ਦੇ ਵਿੱਚ ਕੰਮ ਹੋਇਆ, ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਿੱਚ ਵੀ ਕੰਮ ਹੋਇਆ, ਗੁਰੂ ਆਪਣੇ ਦਰਬਾਰ ਸਾਹਿਬ ਅੰਮ੍ਰਿਤਸਰ, ਉੱਥੇ ਵੀ ਅੱਖਰਕਾਰੀ ਦਾ ਅਸੀਂ ਨਮੂਨੇ ਦੇਖ ਸਕਦੇ ਹਾਂ। ਅਤੇ ਇਹ ਉਹੋ ਹੀ ਹੈਗੇ, ਉਸ ਤੋਂ ਕੰਟੀਨਿਊ ਹੋ ਰਿਹਾ ਹੈ ਕੰਮ। ਅਤੇ ਮੈਂ ਇਹਨਾਂ ਚੀਜ਼ਾਂ ਤੋਂ ਇੰਸਪਾਇਰ ਹੋਇਆ। ਸੋਹਣਾ ਲਿਖਦਾ ਸੀਗਾ, ਬਟ ਉਸ ਲਿਖਾਵਟ ਨੂੰ ਕੁਛ ਕਿਤੇ ਹੋਰ ਪਹੁੰਚਾਉਣ ਵਾਸਤੇ ਅਤੇ ਮੇਰੀ ਇਹ ਕੋਸ਼ਿਸ਼ ਸੀਗੀ ਕਿ ਇਹਨੂੰ ਅਲੱਗ ਤਰੀਕੇ ਨਾਲ ਜਾਂ ਹੋਰ ਭਾਸ਼ਾਵਾਂ ਤੋਂ ਜੋ ਕੁਛ ਸਿੱਖਿਆ ਹੈਗਾ ਉਹ ਇੱਥੇ ਵਰਤਿਆ ਜਾਵੇ। ਸੋ ਇਸ ਤਰੀਕੇ ਦੇ ਨਾਲ ਤੁਸੀਂ ਇੱਧਰ ਦੇਖਿਆ, ਤੁਸੀਂ ਬਹੁਤ ਚੰਗੀ ਐਗਜ਼ਾਮਪਲ ਜਿਹੜੀ ਦਿੱਤੀ ਹੈ ਕਿ ਕਿਸ ਤਰੀਕੇ ਦੇ ਨਾਲ ਅਸੀਂ ਗੁਰੂਆਂ ਦੇ ਸਮੇਂ ਤੋਂ ਦੇਖਦੇ ਹਾਂ। ਸਾਡੀ ਸਭ ਤੋਂ ਮਹਾਨ ਰਚਨਾ ਕਹਿ ਸਕਦੇ ਹਾਂ ਸਿੱਖ ਕੌਮ ਦੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ, ਜਦੋਂ ਉਸ ਦੀ ਰਚਨਾ ਵੀ ਦੇਖਦੇ ਹਾਂ ਉਸ ਦੇ ਵਿੱਚ ਵੀ ਅਸੀਂ ਇਹ ਰੂਪ ਦੇਖਦੇ ਹਾਂ। ਅਤੇ ਇਹ ਜਿਹੜੀ ਕੈਲੀਗ੍ਰਾਫੀ ਤੁਸੀਂ ਕਰਦੇ ਹੋ, ਇਹਦਾ ਜੇ ਕਮਰਸ਼ਲਾਈਜੇਸ਼ਨ ਦੇਖਣੀ ਹੋਵੇ ਤਾਂ ਇਹਦੀ ਕਿਹੋ ਜਿਹੀ ਹੈ, ਖਾਸ ਤੌਰ 'ਤੇ ਪੰਜਾਬ ਦੇ ਵਿੱਚ? ਨਹੀਂ, ਦੇਖੋ ਹਰੇਕ ਚੀਜ਼ ਦੇ ਮਤਲਬ ਕਈ ਆਸਪੈਕਟ ਹੁੰਦੇ ਆ। ਕੋਈ ਚੀਜ਼ ਹੈਗੀ ਆ, ਕੋਈ 1 ਰੁਪਏ ਦੀ ਚੀਜ਼ ਬਣਦੀ ਹੈਗੀ ਆ, ਤਾਂ ਉਹਦਾ ਇੱਕ ਅਲੱਗ ਸੈਗਮੈਂਟ ਹੁੰਦਾ, ਅਲੱਗ ਉਹਦੇ ਕੰਜ਼ਿਊਮਰ ਹੁੰਦੇ ਆ। 1 ਲੱਖ ਰੁਪਏ ਦੀ ਹੈਗੀ ਆ, ਉਹਦਾ ਅਲੱਗ ਸੈਗਮੈਂਟ ਹੁੰਦਾ। ਸੋ ਕਾਰਾਂ ਦੇ ਵਿੱਚ ਵੀ ਦੇਖਦੇ ਹਾਂ, ਠੀਕ ਹੈ ਨਾ, ਉਹ ਲੱਖ ਰੁਪਏ ਦੀ ਕਾਰ ਵੀ ਹੈਗੀ ਆ ਅਤੇ ਮੇਰੇ ਖਿਆਲ 5-7 ਕਰੋੜ ਰੁਪਏ ਦੀ ਕਾਰ, ਉਹਦਾ ਅਲੱਗ ਸੈਗਮੈਂਟ ਹੈਗਾ। ਸੋ ਇਸ ਤਰ੍ਹਾਂ ਹੀ ਹੈਗਾ। ਇਹ ਜਿਹੜਾ ਇਸ ਕਲਾ ਨੂੰ ਸਮਝਦਾ ਹੈਗਾ, ਠੀਕ ਹੈ, ਉਹ ਇਹਨੂੰ ਪ੍ਰੇਮ ਕਰਦਾ ਹੈਗਾ। ਨੋਰਮਲੀ ਤੇ ਆਮ ਆਪਾਂ ਦੇਖਦੇ ਹਾਂ ਕਿ ਕੋਈ ਪ੍ਰਿੰਟ ਆਪਾਂ ਕਢਵਾ ਸਕਦੇ ਹਾਂ, ਉਹ 50 ਰੁਪਏ ਦਾ ਅਵੇਲੇਬਲ ਹੈਗਾ ਮਾਰਕੀਟ ਦੇ ਵਿੱਚ, ਉਹ ਕੋਈ ਉਹਦੇ 'ਤੇ ਹੀ ਖੁਸ਼ ਹੈਗਾ। ਉਹ ਚੀਜ਼ ਢਾਹ ਕਿੰਨੀ ਕੁ ਲਾਉਂਦੀ ਹੈ? ਇੱਕ ਤਾਂ ਇਹ ਤੁਸੀਂ ਬਿਲਕੁਲ ਤਰੀਕੇ ਨਾਲ ਕਹਿ ਸਕਦੇ ਹਾਂ ਕਿ ਬਿਲਕੁਲ ਓਰੀਜਨਲ ਹੈ, ਤੁਸੀਂ ਹੱਥੀਂ ਕਰਦੇ ਹੋ ਇਹਨੂੰ, ਅਤੇ ਇੱਕ ਹੈ ਉਹ ਕਿਤੇ ਵੀ ਕੋਈ, ਅੱਜ ਕੱਲ੍ਹ ਤਾਂ AI ਦਾ ਸਮਾਂ, AI ਨਾਲ 2 ਮਿੰਟ 'ਚ ਲਿਖੋ, ਉਹਨੂੰ ਪ੍ਰਿੰਟ ਆਊਟ ਕੱਢ ਲਓ, ਪਰ ਇੱਕ ਦੂਜੇ ਪਾਸੇ ਇਹ ਢਾਹ ਕਿੰਨੀ ਕੁ ਲਾਉਂਦੀ ਹੈ ਚੀਜ਼? ਨਹੀਂ, ਮੈਂ ਇਹਨੂੰ ਢਾਹ ਨਹੀਂ ਸਮਝਦਾ। ਮੈਂ ਦੇਖੋ ਜੀ, ਸਾਡੀ ਜਿੰਨੇ ਵੀ ਅਸੀਂ ਕੈਲੀਗ੍ਰਾਫੀ ਕਰਦੇ, ਸਾਡੀ ਕੋਸ਼ਿਸ਼ ਹੈਗੀ ਆ ਕਿ ਲੋਕਾਂ ਦੇ ਸਾਹਮਣੇ ਇੱਕ ਬਦਲ ਦਈਏ। ਓਰੀਜਨਲ ਕਿਹੋ ਜਿਹਾ ਹੁੰਦਾ, ਉਹਦੀ ਫੀਲ ਕਿਹੋ ਜਿਹੀ ਹੁੰਦੀ ਆ, ਓਰੀਜਨਲ ਇਜ਼ ਓਰੀਜਨਲ, ਉਹ ਤੇ ਹਮੇਸ਼ਾ ਹੀ ਰਹੇਗਾ। ਠੀਕ ਆ। ਸੋ ਅਗਰ ਕੋਈ ਪ੍ਰਿੰਟ ਲੈ ਰਿਹਾ ਹੈਗਾ ਤਾਂ ਆਪਾਂ ਨੂੰ ਕੋਈ, ਜੇ ਸਾਡਾ ਪ੍ਰਿੰਟ ਲੈ ਰਿਹਾ ਹੈ ਕਢਵਾ ਸਕਦਾ, ਸਾਨੂੰ ਬੜੀ ਖੁਸ਼ੀ ਹੋਏਗੀ, ਸਾਨੂੰ ਕੋਈ ਅਫਸੋਸ ਨਹੀਂ ਹੈਗਾ, ਕਿਉਂਕਿ ਉਹਨੂੰ ਇਹ ਚੀਜ਼ ਅੱਛੀ ਲੱਗੀ ਆ, ਮੇਰੇ ਹੱਥੀਂ ਕੀਤਾ ਕੰਮ ਅੱਛਾ ਲੱਗਾ।
ਠੀਕ ਹੈ ਆਰਟ ਚੰਗੀ ਲੱਗਦੀ ਬਿਲਕੁਲ। ਸੋ ਇਹ ਜਿਹੜਾ ਸੈਗਮੈਂਟ ਜਿਹਨੂੰ ਅਸੀਂ ਟਾਰਗੇਟ ਕਰਦੇ ਹਾਂ ਉਹ ਸਾਡੇ ਕੋਲ ਹੀ ਆਉਣਾ ਹੈਗਾ, ਉਹਨੂੰ ਇਹ ਕਲਾ ਦੇ ਨਾਲ ਪਿਆਰ ਹੈਗਾ, ਉਹ ਕਿਸੇ ਹੋਰ ਪਾਸੇ ਨਹੀਂ, AI ਵੱਲ ਨਹੀਂ ਜਾਏਗਾ ਜੀ ਜੀ। ਪਰ ਵੈਸੇ ਮੰਨਦੇ ਹੋ ਕਿ AI ਨੇ ਕਿਤੇ ਨਾ ਕਿਤੇ ਇਹ ਚੀਜ਼ਾਂ ਜਿੱਦਾਂ ਕੋਈ ਕਲਾ ਸੀ ਉਹ ਕਲਾ ਨੂੰ ਇੱਕਦਮ ਡਰ ਤਾਂ ਪਾਇਆ ਹੈ ਚੀਜ਼ ਨੇ, ਬਹੁਤ ਤਰ੍ਹਾਂ ਦੀਆਂ ਕਲਾਵਾਂ ਨੇ, ਮੰਨ ਲਓ ਮਿਊਜ਼ਿਕ ਬਣਾਉਣਾ ਹੀ ਹੈ ਉਹਦੇ ਵਿੱਚ ਆ ਜਾਂਦਾ ਹੈ, ਅੱਜ ਕੱਲ੍ਹ ਤਾਂ ਕਹਿੰਦੇ ਸਕ੍ਰਿਪਟ ਰਾਈਟਿੰਗ ਤੱਕ ਵੀ ਉਹ AI ਕਰ ਦਿੰਦੀ ਹੈ। ਨਹੀਂ ਇਹ ਦੇਖੋ, ਜਦੋਂ ਕੰਪਿਊਟਰ ਆਇਆ ਸੀਗਾ, ਕੰਪਿਊਟਰ ਤਕਰੀਬਨ 85 ਦੇ ਵਿੱਚ ਲਗਭਗ ਉਦੋਂ ਰੌਲਾ ਸੀਗਾ ਕਿ ਕੰਪਿਊਟਰ ਆਣ ਕੇ ਇੰਡੀਆ ਦੇ ਵਿੱਚ ਸਾਰੀਆਂ ਨੌਕਰੀਆਂ ਖਾ ਜਾਏਗਾ, ਪਰ ਅਸੀਂ ਦੇਖ ਰਹੇ ਹਾਂ ਕਿ ਕੰਪਿਊਟਰ ਦੇ ਨਾਲ ਇੱਕਦਮ ਹੀ ਯੁੱਗ ਦਾ ਪਲਟਾਅ ਹੋ ਗਿਆ, ਉਹਨਾਂ ਨੇ ਲੱਖਾਂ ਨੌਕਰੀਆਂ ਉਹਨੇ ਕੱਢੀਆਂ। AI ਆ ਗਿਆ ਤੇ ਘਬਰਾਉਣ ਵਾਲੀ ਗੱਲ ਨਹੀਂ, ਇਹਨੂੰ ਪੋਜ਼ਿਟਿਵਲੀ ਲੈਣਾ ਚਾਹੀਦਾ। ਕੋਈ ਟੈਕਨੋਲੋਜੀ ਆ ਰਹੀ ਆ, ਉਹਨੂੰ ਆਪਾਂ ਪੋਜ਼ਿਟਿਵਲੀ ਉਹਨੂੰ ਕਿਸ ਤਰ੍ਹਾਂ ਯੂਜ਼, ਹਾਂ ਜੀ, ਇਹ ਨਹੀਂ ਹੈ ਸਾਡੀ ਡਰ ਦਾ ਮਾਹੌਲ, ਇਸ ਤਰ੍ਹਾਂ ਤੇ ਸਾਡੀ ਤਰੱਕੀ ਰੁਕ ਜਾਏਗੀ, ਹੈ ਨਾ। ਇਹ ਤੇ ਹੁੰਦਾ ਹੀ ਰਹੇਗਾ। ਜਿਸ ਦਿਨ ਪਹੀਏ ਦੀ ਖੋਜ ਹੋਈ ਸੀ, ਤੇਜ਼ੀ ਆਈ ਸੀਗੀ ਟਰਾਂਸਪੋਰਟ, ਹਾਂ, ਤੇ ਉਹਦੇ ਵਿੱਚ ਇਹ ਹੁਣ ਜਿਹੜੇ ਵਿਚਾਰੇ ਗੱਡਿਆਂ ਵਾਲੇ ਸੀ ਜਾਂ ਪੈਦਲ ਜਾਂਦੇ ਸੀ, ਉਹ ਡਰ ਦਾ ਮਾਹੌਲ ਨਹੀਂ ਨਾ ਹੋਣਾ ਚਾਹੀਦਾ। ਜਹਾਜ਼ ਆ ਗਿਆ, ਹੁਣ ਬੱਸਾਂ ਤੇ ਫੇਲ ਨਹੀਂ ਹੋ ਗਈਆਂ, ਉਹ ਵੀ ਉਸੇ ਤਰ੍ਹਾਂ ਹੀ ਚੱਲ ਰਹੀਆਂ ਨੇ। ਸੋ ਇਹ ਸਾਰਾ ਕੁਝ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ, ਇੱਕ ਨਵਾਂ ਕੁਝ ਦੇਖਣ ਨੂੰ ਮਿਲੇਗਾ ਆਪਾਂ ਨੂੰ। ਹੋ ਸਕਦਾ ਜਿਹੜਾ ਆਰਟ ਹੈ ਇਹਦੇ ਵਿੱਚ ਉਹਦਾ ਮੁਕਾਬਲਾ ਕਰਨ ਵਾਸਤੇ ਆਰਟਿਸਟ ਕੁਝ ਨਵਾਂ ਇਹਦੇ ਵਿੱਚ ਲੈ ਕੇ ਆਵੇ। ਇੱਕ ਇੱਥੇ ਮੇਰਾ ਸਵਾਲ ਜੋ ਮੇਰੇ ਮਨ ਦੇ ਵਿੱਚ ਉਪਜ ਰਿਹਾ ਹੈ, ਇਸ ਕੰਮ ਦੇ ਲਈ ਕਿਤੇ ਨਾ ਕਿਤੇ ਠਰਮਾ ਬਹੁਤ ਜ਼ਰੂਰੀ ਹੈ। ਜਿਸ ਤਰ੍ਹਾਂ ਕਹਿੰਦੇ ਮਿਊਜ਼ਿਕ ਸਿੱਖਣ ਦੇ ਲਈ ਬਹੁਤ ਠਰਮਾ ਚਾਹੀਦਾ ਹੈ, ਰਿਆਜ਼ਤ ਕਰਨੀ ਪੈਂਦੀ ਹੈ, ਇਸ ਲਈ ਵੀ ਰਿਆਜ਼ਤ ਕਰਨੀ ਪੈਂਦੀ ਹੈ। ਅੱਜ ਕੱਲ੍ਹ ਜਦੋਂ ਨਵੇਂ ਦੌਰ ਦੇ ਨਵੇਂ ਪੂਰ ਦੇ ਮੇਰੇ ਵਰਗੇ ਨੌਜਵਾਨ ਲੜਕੇ ਲੜਕੀਆਂ ਨੂੰ ਦੇਖਦੇ ਆ, ਉਹ ਇਸ ਵੱਲ ਕਿੰਨਾ ਕੁ ਆ ਰਹੇ ਨੇ, ਕਿਉਂਕਿ ਇਹਦੇ ਲਈ ਸਿੱਖਣ ਦੇ ਲਈ ਜਿੰਨਾ ਠਰਮਾ ਚਾਹੀਦਾ, ਅੱਜ ਕੱਲ੍ਹ ਫੋਨ ਦੀ ਯੂਜ਼ਰ ਨੇ ਉਹ ਠਰਮਾ ਘਟਾਤਾ। ਸਾਨੂੰ ਗੁੱਸਾ ਬਹੁਤ ਜਲਦੀ ਆਉਂਦਾ ਹੈ, ਅਸੀਂ ਕਿਸੇ ਵੀ ਚੀਜ਼ ਤੋਂ ਉਕਤਾਹ ਬਹੁਤ ਜਲਦੀ ਜਾਂਦੇ ਹਾਂ। ਨਹੀਂ, ਇਹਨੂੰ ਆਪਾਂ ਇੱਕ ਮੈਡੀਟੇਸ਼ਨ ਦਾ ਸਾਧਨ ਸਮਝਦਾ ਹੈ ਨਾ। ਜਿਸ ਤਰ੍ਹਾਂ ਅਸੀਂ ਇੱਕ ਪੂਜਾ ਕਰਦੇ ਹਾਂ, ਅੱਖਰ ਲਿਖਣਾ ਵੀ ਇੱਕ ਪੂਜਾ ਹੀ ਹੈਗੀ ਆ ਸਾਨੂੰ। ਵਾਕਿਆ ਤੁਹਾਡੀ ਗੱਲ ਸਹੀ ਹੈਗੀ ਆ, ਬਟ ਇਹ ਹੈ ਕਿ ਜਿਹਨੂੰ ਇਸ ਚੀਜ਼ ਵੱਲ ਇੰਟਰਸਟ ਹੋਏਗਾ, ਥੋੜ੍ਹਾ ਬਹੁਤ ਵੀ 1% ਵੀ ਹੋਏਗਾ, ਅਗਰ ਉਹ ਇਧਰਲੇ ਪਾਸੇ ਆਏਗਾ ਤਾਂ ਆਪਣੇ ਆਪ ਨੂੰ ਉਹਦੇ ਵਿੱਚ ਚੇਂਜਸ ਆ ਜਾਣਗੀਆਂ। ਕਿਉਂਕਿ ਇਹ ਕਾਹਲੀ ਵਾਲਾ ਕੋਈ ਕੰਮ ਨਹੀਂ ਹੈਗਾ, ਜਿਸ ਤਰ੍ਹਾਂ ਤੁਸੀਂ ਮਿਊਜ਼ਿਕ ਦਾ ਹੈਗਾ, ਕਾਹਲੀ ਵਾਲਾ ਕੰਮ ਨਹੀਂ ਹੈਗਾ, ਟਰਮੇ ਦਾ ਕੰਮ ਹੈਗਾ। ਹਾਂ, ਜਿਸ ਬੰਦੇ ਦੇ ਵਿੱਚ ਇਹ ਚੀਜ਼ ਦੇ ਪ੍ਰਤੀ ਕੋਈ ਇੰਟਰਸਟ ਨਹੀਂ ਹੈਗਾ, ਉਹਦੇ ਵਿੱਚ ਆਪਾਂ ਚੇਂਜਸ ਨਹੀਂ, ਉਹ ਹੋਰ ਤਰੀਕੇ ਨਾਲ ਚੇਂਜਸ, ਉਹ ਜ਼ਿੰਦਗੀ ਦੇ ਵਿੱਚ ਤੇਜ਼ੀ ਵੀ ਜ਼ਰੂਰੀ ਹੈਗੀ ਆ, ਠੀਕ ਹੈ ਨਾ। ਉਹ ਹਰ ਤਰ੍ਹਾਂ ਦਾ ਸੁਮੇਲ ਚੱਲਦਾ ਰਹਿੰਦਾ ਹੈਗਾ। ਸੋ ਇਹ ਕੰਮ ਵਾਕਿਆ ਹੀ ਟਰਮੇ ਦਾ ਹੈਗਾ, ਔਰ ਤੁਹਾਡੀ ਜਿਹੜੀ ਲਾਈਫ ਨੂੰ ਚੇਂਜ ਕਰਦਾ ਹੈਗਾ ਜੀ। ਸੋ ਤੁਸੀਂ ਇਹ ਕਲਾ ਦੇ ਵਿੱਚ ਸਕੂਨ ਦੇਖਦੇ ਹੋ, ਕਿਹੜੀ ਚੀਜ਼ ਤੁਹਾਨੂੰ ਮਤਲਬ ਕਿ ਇਹ ਕਰਨ ਤੇ ਮਜਬੂਰ ਕਰਦੀ, ਮੈਂ ਹੋਰ ਕਰਨਾ, ਮੈਂ ਹੋਰ ਕਰਨਾ? ਜਦੋਂ ਅਸੀਂ ਪਹਿਲਾਂ ਤੇ ਨਾ ਸਿਰਫ ਆਪਣੀ ਕਲਾ ਦਾ ਪ੍ਰਗਟਾਵਾ ਕਰਦੇ ਹਾਂ ਕਿ ਹਾਂ ਯਾਰ ਮੈਂ ਕਲਾਕਾਰ ਹੈਗਾ, ਮੇਰੇ ਵੱਲ ਵੀ ਕੋਈ ਧਿਆਨ ਦੇ, ਉਦੋਂ ਬੜਾ ਜ਼ਿਆਦਾ ਕੰਮ ਕਰਦਾ। ਜਦੋਂ ਤੁਹਾਡਾ ਕੋਈ ਨਿਸ਼ਾਨ ਬਣ ਜਾਂਦੇ ਹੈਗੇ ਆ, ਕੁਝ ਅਸੈਪਟੈਂਸ ਹੁੰਦੀ ਆ, ਫਿਰ ਤੁਹਾਨੂੰ ਉਹ ਕਰਨਾ ਪੈਂਦਾ ਸਫਲ ਹੋਣ ਤੋਂ ਬਾਅਦ। ਹਾਂ, ਉਹ ਤੁਸੀਂ ਉਸ ਮੁਕਾਮ ਨੂੰ ਅਗਰ ਉਸ 'ਤੇ ਰਹਿਣਾ ਚਾਹੁੰਦੇ ਆ ਤਾਂ ਫਿਰ ਤੁਹਾਨੂੰ ਉੱਥੇ ਉਹ ਕੰਮ ਲਗਾਤਾਰਤਾ ਜਿਹੜੀ ਹੈ ਜ਼ਰੂਰੀ ਹੈਗੀ ਹੈ ਜੀ। ਸੋ ਤੁਹਾਡੇ ਨਾਲ ਜੇ ਕਿਸੇ ਨੇ ਸੰਪਰਕ ਕਰਨਾ ਹੋਵੇ ਕਿਸੇ ਤਰੀਕੇ ਦੀ ਕੈਲੀਗ੍ਰਾਫੀ ਬਣਵਾਉਣ ਦੇ ਲਈ, ਉਹ ਕਿਵੇਂ ਸੰਪਰਕ ਕਰ ਸਕਦਾ ਹੈ, ਉਹ ਜ਼ਰੂਰ ਚਾਨਣਾ ਪਾ ਦਿਓ। ਹਾਂਜੀ, ਮੇਰਾ ਨਾਮ ਕਮਰਦੀਪ ਸਿੰਘ ਕਪੂਰਥਲਾ ਤੋਂ ਹਾਂ। ਅਲੱਗ-ਅਲੱਗ ਸੋਸ਼ਲ ਪਲੇਟਫਾਰਮ 'ਤੇ ਮੇਰਾ ਅਲੱਗ-ਅਲੱਗ ਲਿੰਕਸ ਹੈਗੇ ਨੇ, ਬਟ ਮੋਬਾਈਲ ਨੰਬਰ ਹੈ ਜੀ ਮੇਰਾ 8147492000। ਇਹਦੇ 'ਤੇ ਕੰਟੈਕਟ ਕੀਤਾ ਜਾ ਸਕਦਾ ਕਦੀ ਵੀ ਜੀ। ਤੁਸੀਂ ਵਰਲਡ ਵਾਈਡ ਸ਼ਿਪਿੰਗ ਪਹੁੰਚਾ ਵੀ ਦਿੰਦੇ ਹੋ ਜੇ ਕਿਸੇ ਨੇ ਆਪਣੇ ਮੰਨ ਲਓ ਕਿਸੇ ਕਰੀਬੀ ਨੂੰ ਬਰਥਡੇ 'ਤੇ ਕੁਝ ਚੰਗਾ ਬਣਵਾ ਕੇ ਦੇਣਾ ਹੈ, ਜਾਂ ਕਿਸੇ ਨੇ ਵੈਸੇ ਕਿਸੇ ਨੂੰ ਕੁਝ ਗਿਫਟ ਕਰਨਾ ਹੈ? ਬਿਲਕੁਲ ਜੀ, ਬਿਲਕੁਲ ਇਸ ਤਰ੍ਹਾਂ ਹੁੰਦਾ ਹੈ। ਅੱਜ ਕੱਲ੍ਹ ਤਾਂ ਸਭ ਕੁਝ ਪੋਸੀਬਲ ਹੈਗਾ, ਤੇ ਬਿਲਕੁਲ ਭੇਜ ਦਈਦਾ ਜੀ। ਸੋ ਕਲਾ ਨੂੰ ਪਿਆਰ ਕਰਨ ਵਾਲਿਆਂ ਨੂੰ ਆਖਰ ਦੇ ਵਿੱਚ ਕੀ ਸੰਦੇਸ਼ ਦੇਣਾ ਚਾਹੋਗੇ? ਜਿਸ ਤਰ੍ਹਾਂ ਤੁਸੀਂ ਇਹ AI ਦਾ ਸੀਗਾ ਜ਼ਿਕਰ ਕੀਤਾ, ਕਿਸੇ ਵੀ ਚੀਜ਼ ਤੋਂ ਘਬਰਾਉਣ ਦੀ ਲੋੜ ਨਹੀਂ ਹੈਗੀ ਆ। ਅਗਰ ਕਲਾ ਦੇ ਨਾਲ ਸਾਨੂੰ ਪ੍ਰੇਮ ਹੈਗਾ ਤੇ ਉਹ ਵਾਕਿਆ ਹੀ ਸਾਨੂੰ ਇਹਦੇ 'ਤੇ ਵਿਸ਼ਵਾਸ ਰੱਖਣਾ ਪਏਗਾ, ਕਿਉਂਕਿ ਇਹ ਚੀਜ਼ਾਂ AI ਦੇ ਕੋਈ ਇਹਦਾ ਸਬਸਟੀਚਿਊਟ ਨਹੀਂ ਹੈ, ਜਾਂ ਇਹਦੇ ਵਿੱਚ ਅਸੀਂ ਕਾਹਲੀ ਦੇ ਨਾਲ ਕੁਝ ਨਹੀਂ ਕਰ ਸਕਦੇ। ਇਹ ਤਪੱਸਿਆ ਹੈਗੀ ਹੈ, ਹਜ਼ਾਰਾਂ ਸਾਲਾਂ ਤੋਂ ਚੱਲ ਰਹੀ ਹੈ ਤੇ ਅੱਗੇ ਇਸੇ ਤਰ੍ਹਾਂ ਹੀ ਚੱਲਦੀ ਰਹੇਗੀ। ਤੁਸੀਂ ਸਮਾਂ ਦਿੱਤਾ, ਬਹੁਤ ਕੀਮਤੀ ਸਮੇਂ ਦੇ ਵਿੱਚੋਂ ਕੱਢ ਕੇ ਤੁਹਾਡਾ ਬਹੁਤ-ਬਹੁਤ ਧੰਨਵਾਦ। ਤੇ ਤੁਸੀਂ ਜਿਹੜਾ ਸਾਨੂੰ ਪੰਜਾਬੀ ਰੇਡੀਓ USA ਦਾ ਕੈਲੀਗ੍ਰਾਫੀ ਬਣਾ ਕੇ ਦਿੱਤੀ ਹੈ, ਇਹਦੇ ਲਈ ਵੀ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ। ਪੰਜਾਬੀ ਰੇਡੀਓ USA ਦੀ ਸਾਰੀ ਟੀਮ ਵੱਲੋਂ ਤੁਹਾਡਾ ਧੰਨਵਾਦ ਹੈ। ਥੈਂਕ ਯੂ ਸੋ ਮਚ ਸਰ, ਥੈਂਕ ਯੂ ਜੀ, ਥੈਂਕ ਯੂ। ਸੋ ਇਹ ਸਨ ਸਾਡੇ ਨਾਲ ਕਮਲਦੀਪ ਸਿੰਘ ਕੈਲੀਗ੍ਰਾਫੀ, ਉਹਨਾਂ ਨੇ ਬਹੁਤ ਸੋਹਣਾ ਖੂਬਸੂਰਤ ਤੋਹਫਾ ਵੀ ਸਾਨੂੰ ਭੇਂਟ ਕੀਤਾ। ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਸਾਰੀ ਟੀਮ ਦੇ ਵੱਲੋਂ। ਸੋ ਤੁਸੀਂ ਬਾਈ ਹੁਣਾਂ ਦੇ ਨਾਲ ਸੰਪਰਕ ਕਰ ਸਕਦੇ ਹੋ, ਨੰਬਰ ਤੁਹਾਨੂੰ ਉਹਨਾਂ ਨੇ ਅੰਤ ਦੇ ਵਿੱਚ ਮੈਂਸ਼ਨ ਕੀਤੇ ਨੇ। ਸੋ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।